प्रसाद जप आदि सच जुगादि सच। ਰਾਣੋ ਰਾਣੋ ਆ ਗਈ ਬੀਬੀ ਜੀ। ਰਾਣੋ ਕਿੱਥੇ ਮਰ ਗਈ? ਰਾਣੋ ਆ ਗਈ ਜੀ, ਆ ਗਈ। ਮੈਂ ਕਦੋਂ ਦੀ ਆਵਾਜ਼ਾਂ ਮਾਰ ਰਹੀ ਆ? ਉਹ ਬੀਬੀ ਜੀ, ਮੈਂ ਗੁਰੂ ਦਾ ਕਮਰਾ ਸਾਫ਼ ਕਰਦੀ ਸੀ, ਕਿਤਾਬਾਂ ਤੇ ਕਾਫੀ ਧੂੜ ਜੰਮੀ ਹੋਈ ਸੀ। ਓਹੋ ਗੁਰੂ ਦੀਆਂ ਚੇਲੀਏ, ਤੈਨੂੰ ਉਹਦੀ ਸੇਵਾ ਕਰਨ ਤੋਂ ਵੇਲ ਨਹੀਂ ਨਾ, ਕਰੇ ਹੋਰ ਕੋਈ ਕੰਮ ਨਹੀਂ ਕਰਨ ਨੂੰ। ਮੇਰੇ ਕੱਪੜੇ ਲੈ ਕੇ ਆਉਣੇ ਸੀ ਫੜ ਕੇ, ਉਹ ਕੌਣ ਲੈ ਕੇ ਆਊ? ਮੈਂ ਕੀ ਪਾ ਕੇ ਜਾਵਾਂ ਹੁਣ? ਉਹ ਬੀਬੀ ਜੀ ਭੁੱਲ ਗਈ, ਮੈਂ ਹੁਣੇ ਲੈ ਕੇ ਆਈ ਬੀਬੀ ਜੀ। ਲੈ ਕੇ ਆਈ? ਕੰਮ ਕਰਨ ਜੋਗੇ ਤਾਂ ਹੈ ਹੀ ਨਹੀਂ। भाई हाँ भरजाई ते अज फिर गुस्से च बैठी है। ਉਹ ਤੂੰ ਇਹਦੇ ਗੁੱਸੇ ਦਾ ਫਿਕਰ ਨਾ ਕਰ, ਇਹਦਾ ਗੁੱਸਾ ਤਾਂ ਭਾਦੂ ਦੇ ਸ਼ਰਾਟੇ ਵਰਗਾ ਆਇਆ ਤੇ ਗਿਆ। ਮੈਂ ਦੇਖੀ 1 ਮਿੰਟ ਚ ਮਨਾ ਲੈਣੀ ਆ, ਤੂੰ ਚੱਲ। हाँ ਓ ਰਾਣੋ, ਰਾਣੋ ਨੂੰ ਮੈਂ ਕਿਤੇ ਕੰਮ ਭੇਜਿਆ। ਫਿਰ ਬੁੱਗਾ ਕਾਤੇ ਇੰਨਾ ਖੁਸ਼ ਬੈਠਾ? ਕਿਤੇ ਮੇਰੀ ਨਿੱਕੀ ਸਾਲੀ ਨੇ ਤਾਂ ਨਹੀਂ ਆਉਣਾ? ਮੈਂ ਵੀ ਤਿਆਰ ਤੁਰ ਹੋ ਜਾ। ਉਹਨੂੰ ਤਾਂ ਮੈਂ ਘਰ 'ਚ ਪੱਕੀ ਓ ਲਿਆਉਣ ਨੂੰ ਤਿਆਰ ਆ, ਪਰ ਆ ਤੁਹਾਡਾ ਬੁੱਕਵਾਮ ਜਾਂ ਮੰਨੇ ਤਾਂ ਹੀ ਹੈ ਨਾ। ਓ ਮਾਈ ਗॉड, ਇੰਨੀ ਅੰਗਰੇਜ਼ੀ ਬੁੱਕਵਮ? ਇਹ ਕਿੱਥੋਂ ਆਈ ਹੈ? ਇਹ ਕਿੱਥੋਂ ਆਈ ਹੈ? ਇਹ ਕਿੱਥੋਂ ਆਈ ਆ? ਕਿੱਥੋਂ ਆਈ ਆ? ਗੁਰੂ ਨੂੰ ਵੀ ਘਰ ਦਾ ਕੰਮ ਧੰਦਾ ਕਹਿ ਦਿਆ ਕਰੋ ਕਿ ਤੁਹਾਨੂੰ ਇਹ ਸੁੱਖਿਆ ਹੋਇਆ ਘਰ ਦਾ ਮਿੱਟੀ ਘੱਟਾ ਢੋਣਾ ਹੈ। ਸਾਰਾ ਦਿਨ ਕਿਤਾਬਾਂ 'ਚ ਵੜਿਆ ਰਹਿੰਦਾ। ਓਹੋ, ਉਹ ਵੀ ਕਰ ਲੂ ਕੰਮ ਕਾਰ, ਤੂੰ ਐਵੇਂ ਨਾ ਫਿਕਰ ਕਰਿਆ ਕਰ। ਐਵੇਂ ਨਿੱਕੀ ਨਿੱਕੀ ਗੱਲ ਤੇ ਗੁੱਸੇ ਹੋ ਕੇ ਬਹਿ ਜਾਂਦੀ ਆ। आ जा भाई हुण चलिए। ਹਾਂ ਆ ਗਿਆ। ਚੰਗਾ ਮੈਂ ਚੱਲਿਆ ਖੇਤ, ਉਹ ਵੀ ਰੋਟੀ ਢੀਕਦੇ ਹੋਣੇ ਆ। ਨਾਲੇ ਖੁਸ਼ ਰਿਹਾ ਕਰ। भाई अजकल आ बड़े कीड़े मारदी फिरदी है। ਲੈ ਆ ਗਈ ਤੂੰ। ਮੈਂ ਨਾ ਸੋਚਦੀ ਸੀ ਤੇਰੇ ਵੱਲ ਜਾਣ ਨੂੰ। ਕਿਵੇਂ ਐ? ਉਹ ਮੈਂ ਤਾਂ ਠੀਕ ਆ, ਨਾਲੇ ਤੂੰ ਆਈ ਹੀ ਨਹੀਂ, ਮੈਂ ਤਾਂ ਆਉਣਾ ਹੀ ਸੀ। ਮੈਨੂੰ ਤਾਂ ਕੰਮ ਵਾਲੀ ਨੇ ਤੰਗ ਕੀਤਾ ਪਿਆ। ਸਾਰਾ ਦਿਨ ਗੁਰੂ ਦੇ ਕਮਰੇ ਚੋਂ ਨਹੀਂ ਨਿਕਲਦੀ। ਪਤਾ ਨਹੀਂ ਕੀ ਸੁੰਘਾਇਆ ਉਹਨੂੰ। ਨਾ ਫਿਰ ਤੂੰ ਸੁਗਾ ਦੇਣਾ ਸੀ ਕੁਛ। ਮੈਂ ਤਾਂ ਕਹਿਨੀ ਆ ਆਪਦੀ ਛੋਟੀ ਭੈਣ ਨੂੰ ਵੀ ਇੱਥੇ ਹੀ ਲਿਆ ਵਿਆਹ ਕੇ, ਫੇਰ ਵੇਖਿਓ ਦੋਵੇਂ ਭੈਣਾਂ ਰਾਜ ਕਰੋਗੀਆਂ ਰਾਜ। ਪਰ ਜੇ ਉਹ ਮੰਨੇ ਤਾਂ ਹੈ ਨਾ। ਲੈ ਇਹਨਾਂ ਮਰਦਾਂ ਦੀ ਕੀ ਮਜਾਲ, ਸਾਨੂੰ ਨਾ ਕਰ ਦੇਣ। ਨਾਲੇ ਮੇਰੀ ਗੱਲ ਸੁਣ, ਤੂੰ ਇੱਧਰ ਆ। ਮੰਨਦੀ ਐ ਫਿਰ? भाई हाँ। ऐतका परमात्मा की कृपा नाल अपनी फसल बहुत सोहनी खड़ी है। ਫਸਲ ਹੋਊਗੀ ਵਧੀਆ, ਮਿਹਨਤ ਕਰਦੇ ਆ ਆਪਾਂ। ਹੈਂ, ਮਿਹਨਤ ਨਾਲ ਬੰਦਾ ਸਭ ਕੁਝ ਪਾ ਲੈਂਦਾ। ਬਾਈ ਬੱਲੇ, ਉਹ ਲੱਗ ਗਿਆ ਤੈਨੂੰ ਕਿਤਾਬਾਂ ਤੋਂ ਟਾਈਮ। ਓਏ ਛੋਟੇ ਭਾਈ, ਕਦੇ ਮੇਰੇ ਕੋਲ ਵੀ ਬਹਿ ਜਾ ਕਰ ਬਿੰਦ ਝੱਟ। ਨਹੀਂ ਬਾਈ, ਉਹ ਗੱਲ ਨਹੀਂ ਹੈ, ਬਸ ਤਿਆਰੀ 'ਚ ਵੇਲੇ ਨਹੀਂ ਮਿਲਦਾ। ਹਾਂ ਸੱਚ, ਕਿਵੇਂ ਚੱਲਦੀ ਹੈ ਤੇਰੀ ਤਿਆਰੀ ਆਈ ਪਿਸ ਦੀ? ਤਿਆਰੀ ਤਾਂ ਵਧੀਆ ਹੈ ਬਾਈ, ਬਾਕੀ ਦੇਖੋ। ਉਹ ਉੱਪਰ ਵਾਲਾ ਨਾ ਸਭ ਦਾ ਭਲਾ ਸੋਚਦਾ, ਤੇਰੇ ਨਾਲ ਵੀ ਵਧੀਆ ਹੋਊ, ਫਿਕਰ ਨਾ ਕਰਿਆ ਕਰ। ਜਿੱਦਣ ਮੇਰਾ ਭਾਈ ਅਫਸਰ ਬਣ ਕੇ ਆਇਆ ਨਾ,
ਸਭ ਤੋਂ ਪਹਿਲਾਂ ਸਲੂਟ ਮੈਂ ਮਾਰੂ ਆਲੇ ਦਾਲੇ ਦੇ 5 ਪਿੰਡਾਂ ਨੂੰ ਪਤਾ ਲੱਗ ਜੂ ਕਿ ਹਰ ਬੰਦਾ ਛੋਟਾ ਭਾਈ ਅਫਸਰ ਬਣ ਗਿਆ ਅਫਸਰ ਹੈ ਆ ਲੈ ਤੈਨੂੰ ਟੈਨਸ਼ਨ ਦੂਰ ਕਰਨ ਦੀ ਦਵਾਈ ਦਈਏ ਮਾਰ ਅੰਦਰ ਤੇ ਆ ਜਾ ਭੋਰਾ ਕੇ ਸਰੀਰ ਚ ਹੈ ਨਾਲੇ ਤੇਰਾ ਭਾਈ ਤੈਨੂੰ ਪਿਆਰ ਬਹੁਤ ਕਰਦਾ ਐਵੇਂ ਨਾ ਫਿਕਰ ਕਰਿਆ ਕਰ ਹਾਂ 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 ਬਈ ਕੱਲਾ ਹੀ ਅੰਦਰੇ ਬੈਠਾ ਰਹਿਣਾ ਕਦੇ ਕਿਸੇ ਨਾਲ ਗੱਲ ਗੁੱਲ ਵੀ ਕਰ ਲਿਆ ਕਰ ਭਾਬੀ ਮੈਂ ਕੁਝ ਸਮਝਿਆ ਨਹੀਂ ਸਮਝਣ ਨੂੰ ਮੈਂ ਕਿਹੜਾ ਪਸ਼ਤੋਂ ਬੋਲ ਰਹੀ ਆ ਤੇਰੇ ਤੇ ਅਮਨ ਦੇ ਰਿਸ਼ਤੇ ਦੀ ਗੱਲ ਕਰ ਰਹੀ ਆ ਭਾਬੀ ਫੇਰ ਉਹੀ ਗੱਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਸਿਮਰ ਨੂੰ ਪਿਆਰ ਕਰਦਾ ਤੇ ਉਹਦੇ ਨਾਲ ਹੀ ਵਿਆਹ ਕਰਾਉਂਗਾ 5 ਸਾਲ ਹੋ ਗਏ ਤੈਨੂੰ ਆਈਐਸ ਨਾਲ ਮੱਥਾ ਮਾਰਦੇ ਨੂੰ ਬਣਿਆ ਕੁਛ ਤੇ 5 ਸਾਲ ਹੋ ਗਏ ਤੈਨੂੰ ਸਿਮਰ ਪਿੱਛੇ ਧੱਕੇ ਖਾਂਦੇ ਨੂੰ ਬਣਿਆ ਕੁਛ ਜੇ ਤੇਰੇ ਆਹੀ ਲੱਛਣ ਰਹੇ ਨਾ ਤੈਨੂੰ ਕਿਸੇ ਨੇ ਕੁੜੀ ਕਾੜੀ ਨਹੀਂ ਦੇਣੀ ਉਹ ਤਾਂ ਮੇਰੀ ਭਲੀ ਮਾਨਸੀ ਆ ਵੀ ਮੈਂ ਆਪਣੇ ਮਾਪਿਆਂ ਨੂੰ ਮਸਾਂ ਮਨਾਇਆ ਉਹ ਰਹਿਣ ਦੇ ਭਾਬੀ ਜੈ ਜੀ ਤੇਰੀ ਨਿਭੀ ਜਾਂਦੀ ਬਾਈ ਨਾਲ ਉਹ ਜੀ ਮੇਰੀ ਨਿਭ ਜੂਗੀ ਆਪਨ ਨਾਲ ਖਬਰਦਾਰ ਜੇ ਮੇਰੀ ਭੈਣ ਨੂੰ ਕੁਝ ਕਿਹਾ ਇੱਕ ਤਾਂ ਤੁਹਾਡੇ ਬਾਰੇ ਸੋਚੋ ਉੱਤੋਂ ਤੁਹਾਡੇ ਨਖਰੇ ਆਪ ਤਾਂ ਦੁਨੀਆ ਤੋਂ ਸੁਰਖਰੂ ਹੋ ਕੇ ਚਲੇ ਗਏ ਮੈਨੂੰ ਛੱਡ ਕੇ ਨਾ ਪਾਗਲਾਂ 'ਚ ਤੇ ਭਾਬੀ ਮੇਰੀ ਵੀ ਜ਼ਿੰਦਗੀ ਦਾ ਸਵਾਲ ਹੈ ਭਾਵੇਂ 5 ਸਾਲ ਲੱਗਣ ਭਾਵੇਂ 50 ਤੇਰੀ ਭੈਣ ਨਾਲ ਵਿਆਹ ਨਹੀਂ ਕਰਾਉਂਦਾ ਮੈਂ ਹੈ ਬੱਲੇ 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 ਅੱਜ ਕਿਵੇਂ ਖੇਤਾਂ ਦਾ ਰਾਹ ਭੁੱਲੀ ਫਿਰਦੀ ਆ ਮੇਰੀ ਜਾਨ ਮੈਂ ਕਿਹਾ ਬਾਈ ਤੇਰੇ ਕੋਲ ਖੇਤ ਹੀ ਗੇੜਾ ਮਾਰਿਆ ਵਾ ਮੂੰਹ ਕਿਉਂ ਲਮਕਾਇਆ ਐਵੇਂ ਗੱਲ ਕੀ ਹੋਈ ਆ ਬਾਈ ਉਹੀ ਪੁਰਾਣੀਆਂ ਗੱਲਾਂ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਨਾਲੇ ਤੈਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਹੈ ਚੱਲ ਛੱਡ ਬੈਠ ਇੱਥੇ ਉਹ ਰਹਿਣ ਦੇ ਭਾਬੀ ਜੈ ਜੀ ਤੇਰੀ ਨਿਭੀ ਜਾਂਦੀ ਬਾਈ ਨਾਲ ਉਹ ਜੀ ਮੇਰੀ ਨਿਭ ਜੂਗੀ ਆਪਨ ਨਾਲ ਭਾਵੇਂ 5 ਸਾਲ ਲੱਗਣ ਭਾਵੇਂ 50 ਤੇਰੀ ਭੈਣ ਨਾਲ ਵਿਆਹ ਨਹੀਂ ਕਰਾਉਂਦਾ ਮੈਂ ਬਾਈ ਹਾਂ ਆਪਣੇ ਘਰੇ ਧੂਆਂ ਜਿਹਾ ਕਾਹਦਾ ਹੈ ਕਿਤੇ ਕੋਈ ਜਾਨ ਨੂੰ ਨਵਾਂ ਸਿਆਪਾ ਨਾ ਪਾਲਵੇ ਓਏ ਭੱਜ ਮਾੜਾ ਜਿਹਾ ਕੀ ਕੀਤਾ ਤੂੰ ਕਿਤਾਬਾਂ ਸਾੜ ਕੇ ਕਿਹੜਾ ਵੈਰ ਕੱਢ ਰਹੀਆਂ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਦਿਮਾਗ ਤਾਂ ਇਹਦਾ ਖਰਾਬ ਹੋ ਗਿਆ ਪੁੱਛੋ ਆਪਣੇ ਲਾਡਲੇ ਨੂੰ ਜ਼ਿਆਦਾ ਹੀ ਜ਼ੁਬਾਨ ਚੱਲਣ ਲੱਗ ਪਈ ਇਹਦੀ ਭਾਬੀ ਮੈਂ ਤੈਨੂੰ ਕੀ ਗਲਤ ਕਹਤਾ
ਕੋਈ ਮੈਨੂੰ ਵੀ ਦੱਸੂਗਾ ਕੁਛ ਹੋਇਆ ਕੀ ਆ? ਕੀ ਹੋਇਆ? ਮੈਨੂੰ ਕੁਝ ਨਹੀਂ ਹੋਇਆ। ਮੈਨੂੰ ਕੀ ਹੋਣਾ ਹੈ? ਇਸ ਘਰ 'ਚ ਜਾਂ ਇਹ ਰਹੂ ਜਾਂ ਮੈਂ। ਜ਼ਬਾਨ ਸੰਭਾਲ ਉਹ ਕੇ ਭਾਈ ਨਾ, ਗੱਲ ਭਾਈ ਨਾ। ਤੁਸੀਂ ਆਪ ਸੱਚ ਨਾ ਲੜੋ। ਇਹ ਰੌਲਾ ਮੇਰੇ ਕਰਕੇ ਆ ਨਾ। ਮੈਂ ਚਲਾ ਜਾਣਾ। ਤੂੰ ਕਿੱਥੇ ਚੱਲਿਆ? ਇਹ ਘਰ ਜਿੰਨਾ ਮੇਰਾ ਉਨਾ ਹੀ ਤੇਰਾ। ਹਾਂ ਕੋਈ ਕਿਤੇ ਨਹੀਂ ਜਾਊਗਾ, ਸੁਣ ਗਿਆ? ਕੋਈ ਕਿਤੇ ਨਹੀਂ ਜਾਊਗਾ। ਕਾਬਲ, ਪਾਣੀ ਦੀ ਬਾਲਟੀ ਲੈ ਗਿਆ। ਗੁਰੂ ਮੇਰੀ ਗੱਲ ਸੁਣ। ਗੁਰੂ ਤੈਨੂੰ ਪਤਾ ਤਾਂ ਹੈ ਉਹਦੇ ਗੁੱਸੇ ਦਾ। ਗੁਰੂ ਗੁਰੂ ਤੂੰ ਨਹੀਂ। ਤੂੰ ਕਿਤੇ ਨਹੀਂ ਜਾਣਾ। ਨਹੀਂ ਆਪਦੇ ਭਾਈ, ਭਰਾ ਨੂੰ ਛੱਡ ਕੇ ਭਾਈ, ਕਿਤੇ ਨਹੀਂ ਜਾਣਾ। ਮੈਨੂੰ ਮੇਰੀ ਜਾ ਗੱਲ ਲੈਣ। ਸੁਣ ਗੁਰੂ। ਭਾਈ, ਗੁਰੂ ਸਿਆਣਾ ਬਣੀਦਾ ਹੁੰਦਾ। ਮੈਨੂੰ ਜਾ ਲੈਣ। ਗੁਰੂ ਗੁਰੂ ਗੱਲ ਸੁਣ ਮੇਰੀ। ਗੁਰੂ जिस व्यक्ति को आप जिस व्यक्ति को कॉल कर रहे हैं ਆ ਦੇਖ ਲਾ, ਫੋਨ ਨਹੀਂ ਚੱਕਦਾ ਮੇਰਾ। ਬੇਬੇ ਕਹਿੰਦੀ ਸੀ ਭਾਵੇਂ ਕੁੜੀ ਉਮਰ ਦੀ ਵੱਡੀ ਆ ਪਰ ਸਿਆਣੀ ਆ, ਸਾਰੀ ਕਬੀਲਦਾਰੀ ਬੰਨ ਕੇ ਰੱਖੂ। ਇਹ ਨਹੀਂ ਪਤਾ ਸੀ ਬਈ ਇੰਨੀ ਸਿਆਣੀ ਹੋਊਗੀ ਕਿ ਦੋਹਾਂ ਭਰਾਵਾਂ 'ਚ ਕੰਧ ਬਣ ਕੇ ਖੜੀ ਹੋ ਜੂਗੀ। ਬਾਈ ਕਿਉਂ ਫਿਕਰ ਕਰਦਾ ਹੈ? ਆ ਜਾਣਾ ਗੁਰੂ ਬਾਈ ਨੇ। ਉਹ ਮੇਰਾ ਛੋਟਾ ਭਾਈ ਆ, ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ। ਉਹ ਹਿੰਡ ਦਾ ਪੱਕਾ, ਕਦੇ ਮੁੜ ਕੇ ਨਹੀਂ ਆਉਂਦਾ, ਕਦੇ ਮੁੜ ਕੇ ਨਹੀਂ ਆਉਂਦਾ। आप जिस व्यक्ति को कॉल ਉਹ ਬਸ ਉਹ ਕੋਈ ਨਹੀਂ। ਪਰ ਸਾਲਾ ਸੈਂਡੀ ਤੂੰ ਹੈ ਤਾਂ ਬੜਾ ਕੱਬਾ। ਜਗਾੜੀ ਆ ਤੂੰ ਬਹੁਤ ਵੱਡਾ। ਤੂੰ ਵੀ ਕਿਤੋਂ ਨਾ ਕਿਤੋਂ ਜਗਾੜ ਕਰ ਹੀ ਲੈਣਾ। ਲੰਘਿਆ ਉਹ ਕਿਹੜਾ ਬਈ? ਖੁੱਲ੍ਹਾ ਹੀ ਆ। ਗੁਰੂ ਤੂੰ ਅੱਜ ਇੱਧਰ ਕਿਵੇਂ? ਕਿਉਂ? ਮੈਂ ਆ ਨਹੀਂ ਸਕਦਾ? ਆ ਸਕਦਾ ਹੈ। ਤੂੰ ਤਾਂ ਯਾਰ ਮਾਹੌਲ ਬਣਾਏ ਬੈਠਾ ਹੈ। ਹਾਂ ਲੈ ਗੁਰੂ ਵਾਸਤੇ ਵੀ ਚੱਕ ਗਲਾਸ ਬਣਾ ਕੇ ਰਾ ਛੇਤੀ, ਮੋਟਾ ਜਾ ਪੈਗ ਬਣਾ ਕੇ ਰੱਜ। ਹਾਂ ਚੱਕ ਮੈਨੂੰ ਵੀ ਬਾਈ। ਪਾ ਦੇ। ਬਸ ਗੁਰੂ ਸਾਹਿਬ ਠੀਕ ਤਾਂ ਹੈ ਨਾ? ਹਾਂ ਸਭ ਠੀਕ ਹੈ। ਘਰ ਛੱਡਦਾ ਆਪਾਂ। ਹੈਂ? ਪਰ ਕਿਉਂ? ਪਾ ਦੇ। ਏਦਾਂ ਦੀ ਕਿਹੜੀ ਗੱਲ ਹੋ ਗਈ? ਭਾਬੀ ਨੇ ਮੇਰੀ ਸਾਰੀ ਕਿਤਾਬਾਂ ਨੂੰ ਅੱਗ ਲਾ ਦੇ। ਅੱਛਾ ਮੇਰੇ 5 ਸਾਲਾਂ ਦੀ ਮਿਹਨਤ ਫੂਕਤੀ। ਮੇਰੇ ਬੇਬੇ ਬਾਪੂ ਦਾ ਸੁਪਨਾ ਫੂਕਦਾ। ਤੇ ਭਾਬੀ ਕਹਿੰਦੀ ਹੈ ਜਾਂ ਤਾਂ ਘਰ 'ਚ ਹੋ ਰਹੂਗੀ ਜਾਂ ਮੈਂ।
ਇਸ ਲਈ ਮੈਂ ਘਰ ਛੱਡਦਾ। ਪਹਿਲਾਂ ਬੇਬੇ ਚਲ ਗਈ, ਫਿਰ ਬਾਪੂ ਚਲਾ ਗਿਆ, ਤੇ ਹੁਣ ਭਾਈ ਵੀ ਛੁੱਟ ਗਿਆ। चल तू पै जा भाई, आराम कर। कोई ना भाई, टेंशन ना ले, हो जू सब ठीक हो जू। सब ठीक है, मेहनत करो, कुछ नहीं बनता, मेहनत करो। मैं ना बस सोना है। सोया भाई, मैं सो जाऊँ। चल मैं आना, आ जा। यार हुण ये कित्थों आ गया, हिले दिमाग वाला। यार मैनू की पता, दस मैं किहड़ा इहनूं चिट्ठी पा के बुलाया सी। हुण इहदा की पता किन्ने दिन ना जावे, पेपर लग गया इत्थे। खर्चा तो पहले ही नहीं पूरा होई जांदा सी, उत्तों हुण ये आ गया। होर यार, चल आ जा। गुरु की होया? कोई गल नहीं यार, नहीं लगता पेपर, चलिया मैं। साले तुसीं तां कहंदे सी आउंदा नहीं, मिलदा नहीं, बाई जी है। हुण आया तो 1 घंटा नहीं तो उत्तों जार होया। ओ नहीं भी वो गल, आप जिस व्यक्ति को कॉल कर रही है वह उत्तर नहीं दे रही है। आप जिस व्यक्ति को कॉल हेलो, किथे है? मैं तेरे दिल च। तेनू पता है ना मैं इस वेले घर च। सॉरी यार, मैनू नहीं पता तू किथे है, पर तू मैनू हुणे आके मिल। किदां दियां गल्लां कर रहा है तू? इस वेले पॉसिबल नहीं है, मेरी गल सुन, मैं तेनू कल मिलती हूं। नहीं सिमर, जे तू मैनू प्यार करदी तो मैनू हुणे आके मिल। The number you're calling is currently switched off. Please try later. सिमर, सिमर, हुण दस गुरु, प्रॉब्लम की है तेरी? तंग क्यों कर रहा है मैनू? मैं तेनू क्यों तंग करूंगा यार, मैं तो तेनू प्यार करदा। रात नू शराब पी के बार बार किसी नू फोन लाउणे, ये टॉर्चर नहीं है तो होर की है गुरु? रात ਲਈ सॉरी यार, मैं बहुत परेशान सी हो यार। वो भाभी ने मेरा जिउणा औखा कीता यार, बार बार वही कि मेरी भैन नाल विआह करा लै। मैं यार सुन नहीं सकता बार बार, इसलिए मैं घर ही छड्ड के आ गया।
ਤੂੰ ਇਸ ਗੱਲ ਤੇ ਲੜ ਕੇ ਘਰ ਛੱਡਤਾ। ਤੇ ਹੋਰ ਮੈਂ ਕੀ ਕਰਦਾ ਯਾਰ। ਦੇਖ ਉਹਨੂੰ ਛੱਡ, ਮੇਰੀ ਗੱਲ ਸੁਣ, ਆਪਾਂ ਵਿਆਹ ਕਰਾ ਲੈਂਦੇ ਹਾਂ। ਗੁਰੂ ਤੂੰ ਪਾਗਲ ਪੂਗਲ ਤਾਂ ਨਹੀਂ ਹੋ ਗਿਆ? ਗੁੱਡੇ ਗੁੱਡੀਆਂ ਦਾ ਖੇਡ ਥੋੜੀ ਆ। ਤੂੰ ਕੰਮਕਾਜ ਵੀ ਨਹੀਂ ਕਰਦਾ ਕੋਈ। ਯਾਰ ਮੈਂ ਤਿਆਰੀ ਕਰਤਾ ਰਿਹਾ ਯਾਰ, ਇਤਕੀ ਮੇਰਾ ਐਗਜ਼ਾਮ ਕਲੀਅਰ ਹੋ ਜਾਣਾ। ਕਿੰਨੇ ਸਾਲ ਤੋਂ ਤਿਆਰੀਆਂ ਕਰ ਰਿਹਾ ਤੂੰ? ਇੱਕ ਟੈਸਟ ਤੇਰੇ ਤੋਂ ਕਲੀਅਰ ਨਹੀਂ ਹੋਇਆ। ਦੇਖ ਮੇਰੀ ਗੱਲ ਮੰਨ, ਘਰ ਚਲੇ ਜਾ। ਇਹ ਨਹੀਂ ਹੋ ਸਕਦਾ ਯਾਰ ਸਿਮਰ, ਮੈਂ ਘਰ ਵਾਪਸ ਨਹੀਂ ਆ ਸਕਦਾ। ਫਿਰ ਮੈਂ ਆਪਣੇ ਘਰਦਿਆਂ ਤੋਂ ਬਾਹਰ ਕਿਵੇਂ ਜਾ ਸਕਦੀ ਹਾਂ ਗੁਰੂ? ਬਸ ਆਹੀ ਪਿਆਰ ਸੀ। ਕੇਵਲ ਪਿਆਰ ਨਾਲ ਘਰ ਨਹੀਂ ਚੱਲਦਾ। ਮੇਰੇ ਆਪ ਦੇ ਵੀ ਕੁਝ ਸੁਪਨੇ ਨੇ। ਸਹੀ ਹੈ। ਬਸ ਗੁਰੂ। ਸਿਮਰ ਤੇਰੇ ਸੁਪਨੇ ਹੈ ਤੇ ਜਿਹੜੇ ਆਪਾਂ ਸੁਪਨੇ ਇਕੱਠੇ ਵੇਖੇ ਉਹਨਾਂ ਦਾ ਕੀ? ਗੁਰੂ ਬਸ ਕਰ, ਜਾਣ ਦੇ ਮੈਨੂੰ। ਨਹੀਂ ਮੇਰੀ ਗੱਲ ਸੁਣ, ਤੂੰ ਮੇਰਾ ਵਿਆਹ ਕਰਾ ਲੈ। ਹੱਥ ਛੱਡ ਮੇਰਾ। ਦੇਖ ਸਿਮਰ, ਆਪਾਂ ਵਿਆਹ ਕਰਾ ਗੁਰੂ ਲੈਂਦੇ, ਹੱਥ ਛੱਡ ਮੇਰਾ। ਸਭ ਠੀਕ ਹੋ ਜਾਊਗਾ। ਹੱਥ ਛੱਡ ਮੇਰਾ। ਤੂੰ ਬਸ ਮੇਰਾ ਵਿਆਹ ਕਰਾ ਲੈ। ਤੂੰ ਐ ਨਹੀਂ ਕਰ ਗੁਰੂ ਸਕਦੀ, ਹੱਥ ਤੂੰ ਮੇਰਾ ਵਿਆਹ ਕਰਾ ਲੈ। ਨਹੀਂ ਬਸ ਡਰਾਮੇ ਤੂੰ ਨਾ ਮੇਰੇ ਕਰ, ਹੱਥ ਛੱਡ ਮੇਰਾ। ਡਰਾਮੇ ਤੂੰ ਕਰ ਰਹੀ ਹੈ ਸਿਮਰ, ਤੂੰ। ਅੱਜ ਤੋਂ ਬਾਅਦ ਕਿਸੇ ਕੁੜੀ ਨੂੰ ਡਰਾਮੇਬਾਜ਼ ਕਹਿਣ ਤੋਂ ਪਹਿਲਾਂ ਨਾ ਉਹਦੀ ਥਾਂ ਤੇ ਖੜ ਕੇ ਵੇਖੀ ਤੂੰ। ਮੈਨੂੰ ਤੰਗ ਕਰਨ ਦੀ ਲੋੜ ਨਹੀਂ ਹੈ ਗੁਰੂ। ਅੱਜ ਤੋਂ ਤੇਰੇ ਰਾਹ ਵੱਖ ਤੇ ਮੇਰੇ ਰਾਹ ਵੱਖ। इश्क दी ठोकर रास ना आवे
ਓਏ ਆ ਕੀ ਕਰਨ ਲੱਗਿਆ? ਇਹ ਤਾਂ ਤੇਰਾ ਰਾਹ ਨਹੀਂ ਤੇ ਨਾ ਹੀ ਤੇਰੀ ਮੰਜ਼ਿਲ। ਓਏ ਇੱਧਰ ਉੱਧਰ ਕੀ ਦੇਖ ਰਿਹਾ ਯਾਰ? ਮੈਂ ਬੋਲ ਰਿਹਾ, ਮੈਂ ਤੇਰਾ ਪਰਛਾਵਾਂ। ਤੇ ਮੈਂ ਵੀ ਤੇਰੇ ਨਾਲ ਓਨੀ ਦੇਰ ਹੀ ਹਾਂ ਜਿੰਨੀ ਤੇਰੇ ਸੂਰਜ ਦੀ ਰੋਸ਼ਨੀ ਹੈ। ਨੇਰੇ 'ਚ ਤਾਂ ਮੈਂ ਵੀ ਤੇਰਾ ਸਾਥ ਛੱਡ ਜਾਣਾ ਹੈ। ਤੇ ਜਦ ਤੇਰਾ ਪਰਛਾਵਾਂ ਹੀ ਤੇਰੇ ਨਾਲ ਨਹੀਂ ਤਾਂ ਕਿਸੇ ਹੋਰ ਤੋਂ ਕੀ ਉਮੀਦ ਲਾਈ ਬੈਠਾ? ਮੁੜ ਜਾ, ਇੰਨੇ ਕਮਜ਼ੋਰ ਨਹੀਂ ਹੋ। चाय पिएगा है? बाबा जी चाय पिला दो। हाँ हाँ, एक और दे दो, इनू दे दो, इनू रखो। हाँ चाय पी ले, पी ले। चाय नहीं पीनी? कोई नहीं, मैं पी लेना। बाबा जी चंगा ही चलते हैं।
कहाँ है वे? हमारी नकल का है कट्टो। ਇਹ ਸੰਸਾਰ ਦੁੱਖ ਤੇ ਸੁੱਖ ਦਾ ਸਾਗਰ ਹੈ। ਹਰ ਕੋਈ ਇਸ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ। ਕੋਈ ਨਹੀਂ ਚਾਹੁੰਦਾ ਕਿ ਉਸ ਦੇ ਜੀਵਨ ਦੇ ਵਿੱਚ ਕੋਈ ਦੁੱਖ ਹੋਵੇ, ਪਰ ਜੇ ਸਾਰਾ ਸੰਸਾਰ ਹੀ ਸੁਖੀ ਹੋ ਗਿਆ ਤਾਂ ਸੁੱਖ ਦਾ ਕੋਈ ਆਨੰਦ ਨਹੀਂ ਹੋਏਗਾ। ਜਿਸ ਤਰ੍ਹਾਂ ਦਿਨ ਤੇ ਰਾਤ, ਉਸੇ ਤਰ੍ਹਾਂ ਸੁੱਖ ਤੇ ਦੁੱਖ ਇੱਕ ਸਿੱਕੇ ਦੇ ਦੋ ਪਾਸੇ ਨੇ। ਸਰੀਰ ਤਾਂ ਨਾਸ਼ਵਾਨ ਹੈ, ਮਿੱਟੀ ਹੈ। ਲੈ ਉਹ ਬਾਬਾ ਤਾਂ ਝੂਠ ਬੋਲੀ ਨਾ, ਬਾਬਾ ਝੂਠ ਬੋਲਦਾ। ਲੈ ਮਿੱਟੀ ਥੋੜੀ ਹੈ ਬਾਬਾ, ਮੈਂ ਮਿੱਟੀ ਥੋੜੀ ਆ। ਤੂੰ ਮਿੱਟੀ ਹੈ? ਦੱਸ ਹੈ ਤੂੰ ਮਿੱਟੀ ਹੈ? चल बाहर चल, ਓਏ बाहर ਓ ਹੈਲੋ, चल बाहर चल 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 चल। ਨਹੀਂ ਬੇਟਾ, ਕੌਣ ਮਿੱਟੀ ਹੈ ਦੱਸ? ਇਸ ਨੂੰ ਇੱਥੇ ਲੈ ਆਓ। ਸੁਣੋ ਬਾਬਾ, ਆ ਜਾ ਬੇਟਾ, ਮੇਰੇ ਕੋਲ ਆ ਜਾ, ਮੇਰੇ ਕੋਲ ਲੈ ਆਓ। ਇਹਨੂੰ ਵੀ ਲੈ ਕੇ ਆਓ। ਆ ਜਾਓ, ਮੈਨੂੰ ਫਸਾ ਕੇ ਆ ਭੱਜ ਗਿਆ। ਪੰਗਾ ਤਾਂ ਇਹਨੇ ਪਾਇਆ। ਬੈਠੋ ਬੈਠੋ ਬੇਟਾ। ਉਹ ਇਹਨੇ ਮੈਨੂੰ ਕਿਹਾ, ਕਹਿੰਦਾ ਬਾਬਾ ਇਹ ਝੂਠ ਬੋਲਦੇ। ਮੈਂ ਕਹਿਤਾ ਮੈਂ ਮਿੱਟੀ ਉਤੇ ਮਿੱਟੀ ਲਾਵੇ, ਰੋਜ਼ ਆਪਣਾ ਰੂਪ ਚਮਕਾਵੇ। ਜਾਣਾ ਕਿੱਧਰ ਖਬਰ ਨਾ ਕੋਈ, ਫਿਰ ਵੀ ਅਜਮਾਉਣ ਲੱਗੀ। ਮਿੱਟੀ ਉੱਤੇ ਮਿੱਟੀ, ਮਿੱਟੀ ਲਾਉਣ ਲੱਗੀ ਹੈ ਪੁੱਤ। ਮਿੱਟੀਆਂ ਦੀ ਮੰਡੀ ਵਿੱਚ ਮਿੱਟੀ ਆਉਣ ਲੱਗੀ ਹੈ। ਬਾਬਾ ਘੈਂਟ ਹੈ ਓਏ, ਹੈਨਾ? ਬਾਬਾ ਹੀ ਨਹੀਂ ਘੈਂਟ ਹੋ। ਮਿੱਟੀ ਮਿੱਟੀ ਬਾਬਾ ਹੀ, ਬਾਬਾ ਹੀ ਮੱਥਾ ਟੇਕਦਾ। ਆਸ਼ੀਰਵਾਦ। ਕੀ ਬਾਤ ਹੈ ਬਾਈ, ਇਹਨੂੰ ਵੀ ਦਿਓ। ਠੀਕ ਹੈ ਜੀ, ਮਰਾਤਾ ਹੀ ਸਾਲਿਆ। ਕੋਈ ਜਾਣਦਾ ਮਿੱਟੀ ਮਿੱਟੀ। ਪਿੱਛੇ ਹੋ ਜਾ ਯਾਰ। सिमर आई लव यू यार। नहीं अच्छा सॉरी 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 आले सॉरी 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 सॉरी। बैठ जा, खाना खाएगा? वो एक मिनट, आ बैठा है, आ देख। ले तू होएगा कमला। खांदा क्यों नहीं? खा लै, पता नहीं मिलनी कि नहीं मिलनी मुड़ के। बाबा जी किदा? खाओ खाओ। हाँ
ਬਾਬਾ ਜੀ ਬਾਬਾ ਜੀ ਵੱਡਾ ਬਾਬਾ ਨਾ ਘੈਂਟ ਹੈ ਪਰ ਉਹ ਵੱਡੀਆਂ ਵੱਡੀਆਂ ਜੀ ਗੱਲਾਂ ਕਰਦਾ ਉਹ ਸਾਡੇ ਸਮਝ ਨਹੀਂ ਆਉਂਦੇ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਬਾਬਾ ਜੀ ਬਾਬਾ ਬੋਲਦਾ ਕਿਉਂ ਨਹੀਂ ਉਹ ਬਾਬਾ ਜੀ ਮੌਨ ਸਾਧਨਾ 'ਚ ਬੈਠੇ ਨੇ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦੇ ਜੇ ਕੁਝ ਕਹਿਣਾ ਹੁੰਦਾ ਨਾ ਸਲੇਟ ਤੇ ਲਿਖ ਕੇ ਦੱਸਦੇ ਨੇ ਲੈ ਇਹ ਕਿਹੜੀ ਗੱਲ ਹੋਈ ਸਾਨੂੰ ਤਾਂ ਪਖੰਡੀ ਲੱਗਦਾ ਬਾਬਾ ਕੀ ਇੱਕ ਮਿੰਟ ਰੁਕ ਮੈਂ ਗੱਲ ਕਰ ਰਿਹਾ ਨਾ ਸਾਨੂੰ ਤੰਗ ਨਾ ਕਰੋ ਮੈਂ ਫ੍ਰੀ ਟਾਈਮ ਵਿੱਚ ਮਿਲਾਂਗਾ ਤੇ ਅਸੀਂ ਵਿਹਲੇ ਆ ਹੈ ਪਖੰਡੀ ਜਿਹਾ ਕੋਈ ਨਹੀਂ ਦੇਖ ਲਾਂਗੇ ਆਓ ਚਲੀਏ ਸਾਲਿਆ ਮੈਂ ਤੈਨੂੰ ਕਦੋਂ ਕਿਹਾ ਕਿ ਫ੍ਰੀ ਟਾਈਮ ਵਿੱਚ ਮਿਲਾਂਗਾ ਸੌਰੀ ਬਾਬਾ ਜੀ ਜੇ ਮੈਂ ਨਾ ਕਹਿੰਦਾ ਨਾ ਜੀ ਉਹਨੇ ਤੁਹਾਨੂੰ ਤੰਗ ਕਰੀ ਜਾਣਾ ਸੀ ਬਾਬਾ ਜੀ ਆਪਾਂ ਐਂ ਕਰਦੇ ਹਾਂ ਕਮਰੇ 'ਚ ਚੱਲਦੇ ਹਾਂ ਜੀ ਹੈ ਓਏ ਆ ਕੀ ਕਰ ਰਿਹਾ ਤੈਨੂੰ ਪਤਾ ਬਾਬਾ ਜੀ ਦੇ ਵਸਤਰ ਨੇ ਇਹ ਬਾਬਾ ਜੀ ਕਹਿ ਰਹੇ ਨੇ ਦਫਾ ਹੋ ਜਾਓ ਸੱਚੇ ਪਾਤਸ਼ਾਹ ਮੇਰਾ ਭਰਾ ਜਿੱਥੇ ਵੀ ਹੋਵੇ ਠੀਕ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਪ੍ਰੀਤ ਕੌਰ ਬੁਲੇਟਿਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੀ ਤੇ ਅਹਿਮ ਖਬਰ ਦੇ ਨਾਲ ਪਿਛਲੇ ਰਾਤ ਹੋਏ ਬੰਬ ਬਲਾਸਟ ਦੇ ਵਿੱਚ 50 ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਕਰੀਬ 170 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਪੈਂਦੇ ਸਵਰਗ ਲੋਕ ਆਸ਼ਰਮ ਦੇ ਕਰੀਬੀ ਮੰਦਰ ਵਿੱਚ ਹੋਈ ਜਿੱਥੇ ਲੋਕ ਭਗਵਾਨ ਦੀ ਮਹਿਮਾ ਗਾਉਣ ਲਈ ਇਕੱਠੇ ਹੋਏ ਸੀ ਸੂਤਰਾਂ ਦੇ ਅਨੁਸਾਰ ਹਮਲਾਵਰਾਂ ਦਾ ਅਸਲੀ ਟਾਰਗੇਟ ਸਵਰਗ ਲੋਕ ਆਸ਼ਰਮ ਸੀ ਜਿਸ ਵਿੱਚ ਡਿਫੈਂਸ ਆਫੀਸਰਾਂ ਦੇ ਬੱਚਿਆਂ ਨੂੰ ਆਰਮੀ ਤੇ 에ਅਰ ਫੋਰਸ ਤੇ ਹੋਰ ਡਿਫੈਂਸ ਸਰਵਿਸਿਜ਼ ਵਿੱਚ ਜਾਣ ਲਈ ਅਤੇ ਦੇਸ਼ ਦੀ ਸੇਵਾ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਹਮਲੇ ਦੀ ਜਾਂਚ ਟੈਰਰਿਸਟ ਹਮਲਿਆਂ ਦੇ ਸਪੈਸ਼ਲਿਸਟ ਸੰਜੇ ਸਿੰਘ ਕਰ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਕਿੰਨੀ ਜਲਦੀ ਇਸ ਕੁੱਥੀ ਨੂੰ ਸੁਲਝਾਉਣਗੇ जहन सर मैं सर सोहन लाल प्लीज
सर मैंने आपका नाम बहुत सुन रखा है सर। आपके साथ काम करने में बहुत मजा आएगा सर। सर जैसे वो आपने मुजफ्फरनगर वाला केस सॉल्व किया था ना सर, आपके काम करने का तरीका बहुत अच्छा लगा सर मुझे। यानी कि सांप भी मर जाए और लाठी भी ना टूटे। ਤੁਸੀਂ ਕੀ ਕੀਤਾ ਹੁਣ ਤੱਕ? सर इस फाइल में इस केस की पूरी डिटेल्स हैं। हमने अपनी तरफ से पूरा इलाका छान मारा सर, लेकिन अभी तक कुछ भी पता नहीं लगा सर। ਪਤਾ ਕਿਵੇਂ ਲੱਗਦਾ ਸੋਹਣ ਸਿੰਘ ਜੀ? ਤੁਸੀਂ ਤਾਂ ਰਾਜਸਥਾਨ ਦੇ ਮਾਰੂਥਲ ਚ ਮੱਛੀਆਂ ਲੱਭ ਰਹੇ ਹੋ। मैं कुछ समझा नहीं सर। ਸਮਝਾ ਦੇਣੇ, ਬੈਠੋ। हाँ जी, यस सर। ਹਮਲੇ ਦੇ ਇੱਕ ਹਫ਼ਤਾ ਬੀਤਣ ਤੋਂ ਬਾਅਦ ਵੀ ਸਰਕਾਰ ਅਤੇ ਜਾਂਚ ਏਜੰਸੀਆਂ ਦੇ ਹੱਥ ਕੁਝ ਨਹੀਂ ਲੱਗਿਆ। ਸੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸੂਤਰਾਂ ਤੋਂ ਇਹ ਖਬਰ ਮਿਲੀ ਹੈ ਕਿ ਟੈਰਰਿਸਟ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੇ ਤੇ ਇਸ ਦੇ ਤਾਰ ਪਾਕਿਸਤਾਨ ਨਾਲ ਜੁੜੇ ਨੇ। ਏਜੰਸੀਆਂ ਉਸ ਵਾਰਦਾਤ ਨੂੰ ਹੁਣ ਤੱਕ ਸਿਰਫ ਉਡੀਕ ਕਰ ਰਹੀਆਂ ਨੇ। ਜਨਤਾ ਵਿੱਚ ਖੌਫ ਦਾ ਮਾਹੌਲ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਉਹਨਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। सर जो बम ब्लास्ट होया है इसके दोषी कदों तक फड़े जाणगे? तुहाडी सरकार की कर रही है? देखो सरकार इस केस ते बड़ी जिम्मेवारी नाल काम कर रही है। बहुत ही काबिल अफसरां दी टीम इस केस उत्ते लाई हुई है। ਜਿਹੜੇ ਦੋਸ਼ੀ ਨੇ ਉਹ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਹੋਣਗੇ। ਸਰ ਸੂਤਰਾਂ ਦਾ ਕਹਿਣਾ ਕਿ ਹਮਲਾਵਰ ਇੱਕ ਹੋਰ ਹਮਲੇ ਦੀ ਤਾਕ 'ਚ ਨੇ। ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਇਹ ਬਹੁਤ ਹੀ ਸੈਂਸਿਟਿਵ ਇਸ਼ੂ ਹੈ। ਮੈਂ ਤੁਹਾਡੇ ਜ਼ਰੀਏ ਤੁਹਾਡੇ ਚੈਨਲਾਂ ਜ਼ਰੀਏ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਸੀ ਭਾਈਚਾਰਾ ਪਿਆਰ ਬਣਾ ਕੇ ਰੱਖੋ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਔਰ ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ। ਮੈਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿਆਂ, ਇਸ ਕੇਸ ਲਈ ਅਸੀਂ ਬਹੁਤ ਹੀ ਕਾਬਲ ਅਫਸਰ ਲਾਏ ਹੋਏ ਨੇ ਔਰ ਦੋਸ਼ੀ ਹੈ ਜਿਹੜੇ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਹੋਣਗੇ। ਧੰਨਵਾਦ। ਇਹ ਸਨ ਸਾਡੇ ਮੰਤਰੀ ਸਾਹਿਬ ਜਿਨ੍ਹਾਂ ਦਾ ਕਹਿਣਾ ਕਿ ਜਲਦ ਹੀ ਹਮਲਾਵਰ ਸਾਡੀ ਹਿਰਾਸਤ ਵਿੱਚ ਹੋਣਗੇ। जी सर। ਤੁਹਾਡੀ ਇੰਟੈਲੀਜੈਂਸੀ ਕੀ ਕਰ ਰਹੀ ਹੈ? सर मैं पूरी इंक्वायरी कर रहे हैं, पूरी डिटेल चेक कर रहे हैं। ਉਹ ਸਾਡੀ ਗ੍ਰਿਫਤ 'ਚ ਜਲਦੀ ਤੋਂ ਜਲਦੀ ਹੋਣਗੇ। ਅਟੈਕਰ ਸ਼ਹਿਰ ਤੋਂ ਬਾਹਰ ਨਹੀਂ ਗਏ ਹਲੇ ਤੱਕ। ਜਿੰਨੀ ਜਲਦੀ ਹੋ ਸਕਦਾ ਉਹਨਾਂ ਨੂੰ ਗ੍ਰਿਫਤਾਰ ਕਰੋ, ਜਿੰਦਾ ਜਾਂ ਮੁਰਦਾ। ਮੈਂ ਵੀ ਲੋਕਾਂ ਨੂੰ ਜਵਾਬ ਦੇਣਾ ਹੈ। ਉੱਤੋਂ ਇਲੈਕਸ਼ਨ ਦਾ ਟਾਈਮ ਹੈ। ਸਰ ਇੱਕ ਛੋਟੀ ਜਿਹੀ ਪ੍ਰੋਬਲਮ ਹੈ ਜੀ। ਐਡਾ ਵੱਡਾ ਕਾਂਡ ਹੋ ਗਿਆ ਤੇ ਤੁਸੀਂ ਇਹਨੂੰ ਛੋਟੀ ਜਿਹੀ ਪ੍ਰੋਬਲਮ ਕਹਿ ਰਹੇ ਹੋ? ਸਰ ਇਹ ਬਲਾਸਟ ਤਾਂ ਸਿਰਫ ਉਹਨਾਂ ਨੇ ਸਾਡਾ ਧਿਆਨ ਭਟਕਾਉਣ ਲਈ ਕੀਤਾ। ਅਸਲੀ ਟਾਰਗੇਟ ਉਹਨਾਂ ਦਾ ਪੂਰਾ ਸ਼ਹਿਰ ਹੈ ਜੀ। ਇਹ ਕੀ ਕਹਿ ਰਹੇ ਹੋ ਤੁਸੀਂ? ਸਰ ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਜਨਮ ਅਸ਼ਟਮੀ ਤੇ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੇ। ਸਰ ਜਿੰਨਾ ਜਲਦੀ ਹੋ ਸਕਦਾ ਸਾਨੂੰ ਸਾਰੇ ਸ਼ਹਿਰ ਦੇ ਵੱਡੇ ਆਸ਼ਰਮ ਤੇ ਵੱਡੇ ਮੰਦਿਰਾਂ ਦਾ ਸਰਚ ਵਾਰੰਟ ਚਾਹੀਦਾ ਜੀ। ਇਹ ਤਾਂ ਬਹੁਤ ਹੀ ਸੀਰੀਅਸ ਸਿਚੁਏਸ਼ਨ ਹੈ। ਇਹਦੇ ਨਾਲ ਤਾਂ ਪੂਰੇ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਹੈ। ਤੁਸੀਂ ਇੱਕ ਗੱਲ ਦਾ ਧਿਆਨ ਰੱਖੋ, ਇਹ ਖਬਰ ਮੀਡੀਆ ਵਿੱਚ ਨਹੀਂ ਜਾਣੀ ਚਾਹੀਦੀ। ਤੁਸੀਂ ਆਪਣੀ ਇਨਵੈਸਟੀਗੇਸ਼ਨ ਜਾਰੀ ਰੱਖੋ ਜੀ, ਬਾਕੀ ਮੈਂ ਦੇਖਦਾ ਹਾਂ।
जी सर, आई विल डू माई बेस्ट सर। ਹਾਂਜੀ, ਕਿਹਨੂੰ ਮਿਲਣਾ ਜੀ? ਬਾਬਾ ਜੀ ਨੂੰ। ਪਰ ਬਾਬਾ ਜੀ ਇਦਾਂ ਹਰ ਕਿਸੇ ਨੂੰ ਨਹੀਂ ਮਿਲਦੇ। ਓ ਸੌਰੀ ਸਰ, ਆਓ ਆਓ ਸਰ। ਸੰਜੇ ਸਿੰਘ ਜੀ, ਅੱਜ ਕਿਵੇਂ ਆਸ਼ਰਮ ਦਾ ਰਸਤਾ ਯਾਦ ਆ ਗਿਆ? ਰਸਤੇ ਤੇ ਰਿਸ਼ਤੇ ਮੈਂ ਕਦੇ ਭੁੱਲਦਾ ਨਹੀਂ ਹੁੰਦਾ ਬਾਬਾ ਜੀ। ਬਸ ਇੱਧਰ ਦੀ ਲੰਘ ਰਹੇ ਸੀ, ਸੋਚਿਆ ਤੁਹਾਨੂੰ ਮਿਲਦੇ ਚਲੀਏ। ਮਿਲਣ ਦੀ ਕੋਈ ਖਾਸ ਵਜ੍ਹਾ ਲੱਗਦੀ ਹੈ ਜੋ ਅਚਾਨਕ ਦਰਸ਼ਨ ਕਰਨ ਆ ਗਏ? ਤੁਹਾਡਾ ਕੰਮ ਬਹੁਤ ਵਧੀਆ ਬਾਬਾ ਜੀ। ਇਹ ਬੱਚੇ ਦੇਸ਼ ਦਾ ਭਵਿੱਖ ਨੇ ਤੇ ਤੁਸੀਂ ਇਹਨਾਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਦੇਸ਼ ਸੇਵਾ ਲਈ ਤਿਆਰ ਕਰ ਰਹੇ ਹੋ। ਬਹੁਤ ਵਧੀਆ ਗੱਲ ਹੈ। ਉਹ ਤਾਂ ਉਸ ਮਾਲਕ ਦੀ ਪਰਮਾਤਮਾ ਦੀ ਕਿਰਪਾ ਹੈ, ਪਰ ਮੈਨੂੰ ਤੁਹਾਡੇ ਆਉਣ ਦੀ ਕੋਈ ਹੋਰ ਵਜ੍ਹਾ ਲੱਗਦੀ ਹੈ। ਬਾਬਾ ਜੀ, ਫਿਰ ਤਾਂ ਤੁਹਾਨੂੰ ਕੇਸ ਬਾਰੇ ਪਤਾ ਹੀ ਹੋਣਾ। ਕੇਸ? ਕਿਹੜਾ ਕੇਸ? ਕਮਾਲ ਹੈ ਬਾਬਾ ਜੀ, ਪੂਰੀ ਦਿੱਲੀ ਹਿੱਲੀ ਪਈ ਹੈ। ਤੁਹਾਡੀ ਬੁੱਕਲ 'ਚ ਧਮਾਕੇ ਹੋ ਗਏ ਤੇ ਤੁਸੀਂ ਕਹਿ ਰਹੇ ਹੋ ਮੈਨੂੰ ਕੋਈ ਖਬਰ ਨਹੀਂ। ਤੁਸੀਂ ਬੰਬ ਬਲਾਸਟ ਦੀ ਗੱਲ ਕਰ ਰਹੇ ਹੋ? ਜੀ। ਦੇਖੋ, ਜਿਸ ਨੇ ਵੀ ਇਹ ਕੀਤਾ ਬਹੁਤ ਹੀ ਮਾੜਾ ਕੰਮ ਕੀਤਾ। ਧਰਮਾਂ ਦੇ ਨਾਂ ਤੇ ਇਨਸਾਨੀਅਤ ਦਾ ਕਤਲ ਕਰਨਾ ਬਹੁਤ ਮਾੜੀ ਗੱਲ ਹੈ। ਤੁਸੀਂ ਦੱਸੋ, ਮੈਂ ਇਸ ਵਿੱਚ ਤੁਹਾਡੀ ਕੀ ਮਦਦ ਕਰ ਸਕਦਾ? ਬਸ ਤੁਸੀਂ ਆਪਣਾ ਧਿਆਨ ਰੱਖਿਓ। ਸ਼ਹਿਰ ਦਾ ਮਾਹੌਲ ਠੀਕ ਨਹੀਂ ਹੈ ਬਾਬਾ ਜੀ। ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ। ਜਿਵੇਂ ਤੁਸੀਂ ਸੋਚ ਰਹੇ ਹੋ, ਤੁਸੀਂ ਆਪਣੀ ਤਫਤੀਸ਼ ਜਾਰੀ ਰੱਖੋ। ਜਦੋਂ ਮੇਰੀ ਜ਼ਰੂਰਤ ਹੋਈ ਮੈਂ ਹਾਜ਼ਰ ਹੋ ਜਾਵਾਂਗਾ। ਬਸ ਇਹੀ ਉਮੀਦ ਸੀ ਤੁਹਾਡੇ ਤੋਂ। ਚੰਗਾ ਜੀ, ਫਿਰ ਦਿਓ ਆਗਿਆ। ਸ਼ੁਕਰੀਆ। ਨਮਸਕਾਰ। ਸਰ ਤੁਸੀਂ ਅੱਜ ਇਸ ਆਸ਼ਰਮ ਆਇਓ। ਕੀ ਇਸ ਬੰਬ ਬਲਾਸਟ ਦੇ ਤਾਰ ਇਸ ਆਸ਼ਰਮ ਨਾਲ ਜੁੜੇ ਹੋਏ ਨੇ? ਨਹੀਂ, ਮੈਂ ਤਾਂ ਇੱਥੇ ਵੈਸੇ ਆਇਆ ਸੀ। ਬਾਬਾ ਜੀ ਦੇ ਸੇਵਕਾਂ ਉਹਨਾਂ ਦੇ ਦਰਸ਼ਨਾਂ ਲਈ ਆਏ ਸੀ। ਹਾਂ, ਇਨਵੈਸਟੀਗੇਸ਼ਨ ਜਾਰੀ ਆ। ਜੋ ਵੀ ਰਿਪੋਰਟ ਆਏਗੀ ਤੁਹਾਨੂੰ ਅਪਡੇਟ ਕਰ ਦਿੱਤੀ ਜਾਊਗੀ। ਪਰ ਸੂਤਰਾਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਤਰ੍ਹਾਂ ਦੀ ਕੋਈ ਬੰਬ ਬਲਾਸਟ ਵਰਗੀ ਐਕਟੀਵਿਟੀ ਹੋਰ ਵੀ ਕਰ ਸਕਦੇ ਨੇ।
ਇਹ ਅਫਵਾਹਾਂ ਨੇ, ਜਲਦਬਾਜ਼ੀ ਹੋਏਗਾ ਇਹਦੇ ਲਈ ਬੋਲਣਾ ਸੈਂਸਿਟਿਵ ਇਸ਼ੂ ਆ। ਸੋ ਥੋੜਾ ਜਿਹਾ ਸ਼ਾਂਤੀ ਬਣਾ ਕੇ ਰੱਖੋ। ਹਾਂ, ਜੋ ਵੀ ਦੋਸ਼ੀ ਹੋਣਗੇ ਛੱਡਾਂਗੇ ਨਹੀਂ ਅਸੀਂ ਉਹਨਾਂ ਨੂੰ। ਜੈ ਹਿੰਦ। क्या बात हो गई सर जी? आज तो आप कुछ ज्यादा ही टेंशन में लग रहे हो। ਕੁਛ ਨਹੀਂ ਯਾਰ, ਇਸ ਕੇਸ ਦਾ ਪ੍ਰੈਸ਼ਰ ਹੀ ਇੰਨਾ, ਸਮਝ नहीं आ रहा कुछ। आपकी समझ में कुछ ना आ रहा हो, मैं ऐसा नहीं मानता सर। ਤਿੰਨ ਬੰਦੇ ਆ, ਇੱਕ ਬਾਬਾ ਜਿਹੜਾ ਬਹੁਤ ਸੁਲਝਿਆ ਹੋਇਆ, ਦੂਜਾ ਉਹਦਾ ਚੇਲਾ ਜਿਹੜਾ ਬੋਲਦਾ ਹੀ ਨਹੀਂ, ਤੀਜਾ ਦੇਖਿਆ ਸਾਲਾ ਆਪਦੇ ਪਰਛਾਵੇਂ ਨਾਲ ਹੀ ਗੱਲਾਂ ਕਰੀ ਜਾਂਦਾ। कितने ड्रामा तो नहीं कर रहा साला? अगर वो लोग ड्रामा कर रहे हैं सर, तो आप भी तो उनके जज हो ना जी। ये उन 3 बंदों की पूरी डिटेल है जी इस फाइल में, देख लीजिए आप। क्या बात है सोन जी, तेज हो गया आप भी। सर जी, अगर आपके साथ काम करना है तो तेज तो होना ही पड़ेगा ना जी। हाँ जी। मूंड मंडाए हर मिले, सबको लय मंडाए। बार बार के मूंड ने पेड़ न बैंकुट चाहे। अर्थात जे मूँह सिर मनाउण दे नाल, पहरावा बदलण दे नाल जे रब मिलदा हुंदा तां हर कोई अपना मूँह सिर मना लैंदा, पहरावा बदल लैंदा। इस तरह तां पेड़ स्वर्गां नूं चले जांदे, ਜਿਹਨੂੰ ਵਾਰ-ਵਾਰ ਮੁੰਨਿਆ ਜਾਂਦਾ। ਕੋਈ ਆਵੇ ਭਾਵ ਲੈ, ਕੋਈ ਆਵ ਅਪਾਵ। साधु दो को पूछते, गिने ना पाव अपाव। अर्थात साधु कोल कोई प्यार ना चला जाए, बिना प्यार तो चला जाए। वो किसी नाल कोई मतभेद नहीं करता, सब नूं तृप्त करता है। ਉਹਦੇ ਲਈ सब इंसान ਇੱਕੋ ਜਿਹੇ ਨੇ, ਸਭ ਨਾਲ ਪ੍ਰੇਮ ਕਰਦਾ ਹੈ, ਕਿਸੇ ਨੂੰ ਦੁਖੀ ਨਹੀਂ ਕਰਦਾ, ਅਸ਼ਾਂਤ ਨਹੀਂ ਕਰਦਾ, ਸ਼ਾਂਤੀ ਦਿੰਦਾ ਹੈ। ਸਮਝੇ? प्रणाम बाबा जी। बाबा जी, वो पागल ने मुनी बाबे ਨੂੰ बहुत तंग ਕੀਤਾ ਹੋਇਆ। ਸਾਧਨਾ 'ਚ ਵਿਘਨ ਪਾਈ ਜਾਂਦਾ, ਜਿੱਥੇ ਦੇਖਦਾ ਮਗਰੇ ਆ ਜਾਂਦਾ। ਜੇ ਸਾਧਨਾ ਇੰਨੀ ਸੌਖੀ ਹੋਵੇ ਤਾਂ ਸਾਰਾ ਸੰਸਾਰ ਹੀ ਤਪੀ ਬਣ ਜਾਏ। ਸਾਧਨਾ 'ਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਨੇ। ਪਰ ਬਾਬਾ ਜੀ, ਉਹ ਪਾਗਲ ਦਾ ਕਰੀਏ ਕੀ ਫਿਰ? ਕੁਝ ਨਹੀਂ, ਉਹ ਰੱਬ ਦਾ ਬੰਦਾ ਹੈ, ਉਹਨੂੰ ਉਹਦੀ ਮੌਜ 'ਚ ਰਹਿਣ ਦਿਓ। जी बाबा जी, प्रणाम।
ਹਰਮਨ ਵੀਰੇ ਵੀਰੇ ਲੱਗਾ ਗੁਰੂ ਦਾ ਕੁਝ ਪਤਾ? ਬਾਈ ਹਰਨੇਕ ਕੇ ਕਹਿੰਦੇ ਸੀ ਗੁਰੂ ਨੂੰ ਚੌੜੇ ਪੁਲਾਂ ਵੱਲ ਜਾਂਦੇ ਵੇਖਿਆ। ਚੌੜੇ ਪੁਲਾਂ ਵੱਲ? ਕਾਬਲ, ਮੇਰਾ ਦਿਲ ਡਰਦਾ ਕਿਤੇ ਕੋਈ ਭਾਣਾ ਹੀ ਨਾ ਵਰਤ ਜੀ। ਮੈਂ ਬੇਬੇ ਨੂੰ ਬਚਨ ਦਿੱਤਾ ਸੀ ਕਿ ਛੋਟੇ ਦਾ ਪਰਛਾਵਾਂ ਬਣ ਕੇ ਰਹੂੰਗਾ, ਪਰ ਮੈਂ ਆਪਣੇ ਬਚਨ ਤੋਂ ਝੂਠਾ ਪੈ ਗਿਆ। ਭਾਈ ਹੌਸਲਾ ਰੱਖ। ਪਤਾ ਨਹੀਂ ਕਿਹੜੇ ਹਾਲਾਤਾਂ 'ਚ ਹੋਊਗਾ, ਕਿੱਥੇ ਹੋਊਗਾ। हेलो। अस्सलाम वालेकुम मियाँ। कौन बोल रहे हो? सीबीआई से ज़्यादा तो आप इंक्वायरी कर रहे हो। कहीं ऐसा ना हो कि अल्लाह मियाँ आपको याद कर ले। कौन बोल रहे हो? अपना ख्याल रखना। खुदा हाफिज। हेलो हेलो। सर की होया? सर मैं खुद हॉस्पिटल जाकर इन्वेस्टिगेट करने गया था, पर वहां पर कोई गवाही देने को तैयार ही नहीं। ਜੈਸ ਸਰ। ਕਿੱਥੋਂ ਤੱਕ ਪਹੁੰਚੀ ਤੁਹਾਡੀ ਇਨਵੈਸਟੀਗੇਸ਼ਨ? ਬਸ ਸਰ ਥੋੜੇ ਸਮੇਂ 'ਚ ਅਸੀਂ ਉਹਨਾਂ ਨੂੰ ਫੜ ਲਾਂਗੇ। ਹੁਣ ਸਾਡੀ ਪਹੁੰਚ ਤੋਂ ਬਹੁਤੇ ਦੂਰ ਨਹੀਂ ਹੋ। ਇਸ ਤੋਂ ਪਹਿਲਾਂ ਕਿ ਮੈਨੂੰ ਉਹ ਦੂਰ ਕਰਨ, ਜਲਦੀ ਫੜੋ ਉਹਨਾਂ ਨੂੰ। ਤੁਹਾਨੂੰ ਇੱਕ ਨੰਬਰ WhatsApp ਕੀਤਾ ਹੈ, ਦੇਖੋ ਕੌਣ ਆ ਉਹ। ਓਕੇ ਸਰ। अब सर ये कौन है? यही तो है सारिਆਂ ਦਾ मास्टरमाइंड अफजल। रूप बदल च माहिर। इसे कैसे पकड़ेंगे सर? देखते हैं।
ਬਾਬਾ ਜੀ ਬੋਲੇ ਨਹੀਂ ਹੈ। ਬਾਬਾ ਜੀ ਬੋਲਦੇ ਆ ਨਾ। ਬਾਬਾ ਜੀ ਮਾੜਾ ਜਿਹਾ ਲਿਖ ਕੇ ਦੱਸ ਦਿਓ। ਇਹ ਨਾ ਮੈਨੂੰ ਬਹੁਤ ਤੰਗ ਕਰਦਾ। ਇਹ ਤੁਹਾਨੂੰ ਦਿਖਦਾ? ਇਹ ਮੇਰੇ ਸਾਰਾ ਦਿਨ ਇੱਥੇ ਫਜੀ ਜਾਂਦਾ। ਕੁਛ ਦੱਸੋ ਕੁਛ। ਬਾਬਾ ਜੀ ਕਹਿੰਦੇ ਆ ਚਲੀਏ। ਇੱਥੇ ਕੁਝ ਕਰੀ ਜਾਂਦੇ ਸੀ ਹੈਂ। ਐਂ ਜੇ ਕਰਕੇ ਤੇ ਫਿਰ ਕਿਤੇ ਇਹ ਕੀ ਹੁੰਦਾ? ਆ ਚਲੀਏ। ਕਦੇ ਤਾਂ ਬੋਲੂ ਆ ਜਾ। ਉਹ ਬਾਬਾ ਡਰ ਗਿਆ। ਮੈਂ ਤੈਨੂੰ ਕਿਹਾ ਸੀ ਨਾ ਬਾਬਾ ਡਰ ਜੂਗਾ। ਉਹ ਸਾਲਾ ਪਾਗਲ ਤੂੰ। ਬਾਬਾ ਜੀ ਆਰਾਮ ਕਰਨ ਲੱਗਿਆ, ਸਾਲਾ ਪਰੇਸ਼ਾਨ ਕਰਨ ਆ ਗਿਆ। ਬੋਲਿਆ ਨਹੀਂ ਪਰ ਬਾਬਾ। ਬਾਬਾ ਜੀ ਮੈਨੂੰ ਤਾਂ ਬੰਦਾ ਸਾਲਾ ਗਲਤ ਲੱਗਦਾ। बाबा जी। हाँ जी बाबा जी, बोलो कुछ। स्लेट मंगाइए। बाबा जी दी स्लेट लाओ भी। थोनू पता नहीं बाबा जी ने मौन धरिया होया, बोलणगे किवें? ये लो बाबा जी आपकी स्लेट। बाबा जी हुण तां तुहाडी स्लेट भी टुट गई। हुण तां बोलना पैना। सालिओ, थोड़े वर्गे थोड़े जे बंदियां करके साडा मुल्क बदनाम हो रहा। थोनू की लगदा तुसीं आपदे मनसूबे च कामयाब हो जाओगे? इरादे भी नेक हैं और मंसूबे भी कामयाब होंगे। इसे मारकर तुम्हें लगता है तुम जीत गए? जीत गए? इस जैसे हजारों नौजवान अपने सर पे कफन बांधे तैयार बैठे हैं। मियाँ, ये तो जंग का आगाज है, अंजाम अभी बाकी है।
अब एक नेक सलाह, जन्नत के दरवाजे खुले हैं, हमारी तरफ आ जाओ, तुम्हारे सारे गुनाह माफ हो जाएंगे। जन्नत में तुम्हें हूरें नसीब होंगी, नहीं तो इन काफिरों की तरह दोज़ख की आग में सड़ोगे। बाबा, मेरा मुल्क ही मेरा मजहब है, मेरा मुल्क ही मेरे लिए जन्नत है, जिसे तुम जहन्नम बनाना चाहते हो। ऐसा नहीं होने देंगे हम। जन्नत की बात करते हो तुम, कुत्ते की जिंदगी जीते हो तुम, और कुत्ते की मौत मरते हो। एक बात मेरे जहन में कौंध रही है, आखिर तुम्हें हमारे मंसूबों का पता कैसे चला? जानना चाहते हो? हाँ। किसी से मिलवाएं? हाँ। गुरु, ਬਾਬਾ ਗਲਤ ਬੰਦਾ, ਮੈਂ ਤੈਨੂੰ ਕਿਹਾ ਸੀ ਨਾ। ਬਾਬਾ ਤਾਂ ਬੋਲਦਾ ਸਰ, ਬਾਬਾ ਤਾਂ ਫੋਨ ਤੇ ਗੱਲਾਂ ਕਰਦਾ। ਬਾਬਾ ਨਮਾਜ਼ ਪੜਦਾ ਸਰ। ਬਾਬਾ ਤਾਂ ਬੰਬ ਲਾਈ ਜਾਂਦਾ, ਪੂਰੀ ਪਲੈਨਿੰਗ ਕਰੀ ਬੈਠਾ। ਬਾਬਾ ਹੀ ਤੂੰ ਤਾਂ ਮੈਨੂੰ ਪਾਗਲ ਹੀ ਸਮਝ ਗਏ ਯਾਰ। ਥੋੜੀ ਬਹੁਤ ਐਕਟਿੰਗ ਤਾਂ ਮੈਂ ਵੀ ਕਰ ਲੈਣਾ। ਤੁਸੀਂ ਮੇਰੀ ਹੈਲਪ ਕਿਉਂ ਕੀਤੀ ਸਰ? ਮੈਨੂੰ ਤੇਰੀ ਹੈਲਪ ਦੀ ਲੋੜ ਹੈ। ਮੈਂ ਤੁਹਾਡੀ ਕੀ ਹੈਲਪ ਕਰ ਸਕਦਾ? ਇਸ ਇਨਵੈਸਟੀਗੇਸ਼ਨ 'ਚ ਤੇਰੀ ਹੈਲਪ ਚਾਹੀਦੀ ਹੈ। ਇਹ ਜੋ ਬਲਾਸਟ ਹੋਇਆ ਹੈ ਨਾ, ਇਹ ਤਾਂ ਟ੍ਰੇਲਰ ਅਸਲਿਆਂ ਦਾ। ਅਸਲੀ ਮਕਸਦ ਉਹਨਾਂ ਦਾ ਪੂਰੇ ਸ਼ਹਿਰ ਨੂੰ ਉਡਾਉਣਾ ਹੈ। ਇਹ ਸ਼ਹਿਰ ਦੇ ਮੰਦਰਾਂ ਤੇ ਆਸ਼ਰਮਾਂ 'ਚ ਧਮਾਕੇ ਕਰਨ ਦੀ ਬਿਉਂਤ ਬਣਾਉਂਦੇ ਨੇ ਉਹ। ਤੇ ਮੈਨੂੰ ਸ਼ੱਕ ਆ ਬਾਬੇ ਤੇ ਉਹਦੀ ਟੀਮ ਤੇ। ਬਸ ਜਿਵੇਂ ਤੂੰ ਹੈਗਾ ਉਵੇਂ ਬਣਿਆ ਰਹੇ। ਪਹਿਲਾਂ ਅਸਲ ਵਿੱਚ ਪਾਗਲ ਸੀ ਤੂੰ, ਹੁਣ ਡਰਾਮਾ ਕਰਨਾ ਹੈ। समझ गया? जी सर।
अस्सलाम वालेकुम मियाँ। वालेकुम अस्सलाम। तुम भी काफिरों के बीच रहकर काफिर हो गए हो मियाँ। मिशन का कुछ ख्याल है या नहीं? ख्याल है। दुल्हन एकदम तैयार है, विदाई का वक्त है। इंशाअल्लाह। इंशाअल्लाह। Countdown begins. Oh. 5, 4, 3, 2, and 1. ਬਾਬਾ ਜੀ ਕੀ ਹੋਇਆ? ਬੰਬ ਫਟਿਆ ਨਹੀਂ? पर कुछ फटिया जरूर है। हाँ, फटिया तो है। महसूस तो मुझे भी हुआ। किस को पकड़ोगे तुम लोग? हमारी परछाइयां हर जगह मौजूद हैं। परछावा बाबा जी, परछावे नाल ना मेरी बड़ी गूढ़ी यारी पै गई है। किस बंदे दा परछावा कदों कित्थे किन्ने वजे किस तरह दा हुंदा है ते की करदा है, ये तां हुण मैं नेरे च भी दस सकदा। थोड़ी परछाई ओ तुसी तां चिट्टे कपड़िਆਂ 'ਚ काली परछाई ਲਈ ਫਿਰਦੇ ਹੋ। ਉਹ ਕਿਹੜੇ ਜਿਹਾਦ ਦੀਆਂ ਗੱਲਾਂ ਕਰਦੇ ਹੋ ਤੁਸੀਂ? ਹੈ ਤੁਸੀਂ ਤਾਂ ਅੱਲਾ ਹੀ ਬਦਨਾਮ ਕਰਤਾ ਯਾਰ। ਉਹ ਜਿਸ ਅੱਲਾ ਦੀ ਬੰਦਗੀ ਲਈ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ, ਉਸ ਅੱਲਾ ਨੇ ਕਦੋਂ ਕਿਹਾ ਕਿ ਲੋਕਾਂ ਨੂੰ ਮਾਰਨ ਨਾਲ ਜੰਨਤ ਮਿਲੂਗੀ? ਕਾਫਰ ਤਾਂ ਤੁਸੀਂ ਹੋ ਜਿਹੜੇ ਆਹ ਨਿਰਦੋਸ਼ ਬੱਚਿਆਂ ਦਾ ਬ੍ਰੇਨ ਵਾਸ਼ ਕਰਕੇ ਨਾ ਧਰਮ ਦੀ ਆੜ 'ਚ ਆਪਣਾ ਇਹ ਮਕਸਦ ਪੂਰਾ ਕਰਨਾ ਚਾਹੁੰਦੇ ਹੋ। ਪਰ ਇਹ ਨਾ ਤਾਂ ਕਦੇ ਹੋਇਆ ਤੇ ਨਾ ਹੀ ਅਸੀਂ ਹੋਣ ਦੇਵਾਂਗੇ। ਬਾਬਾ ਜੀ, ਜੈ ਹਿੰਦ।
ਆਖਿਰਕਾਰ ਬੰਬ ਬਲਾਸਟ ਦੀ ਗੁੱਥੀ ਨੂੰ ਸੰਜੇ ਸਿੰਘ ਨੇ ਸੁਲਝਾ ਹੀ ਦਿੱਤਾ। ਧਰਮ ਦੇ ਨਾਂ ਤੇ ਮਨੁੱਖਤਾ ਦਾ ਨਾਸ਼ ਕਰਨ ਵਾਲਾ, ਜੋ ਕਿ ਸਾਧੂ ਦਾ ਭੇਸ ਬਣਾ ਕੇ ਸਵਰਗ ਲੋਕ ਆਸ਼ਰਮ ਵਿੱਚ ਹੀ ਰਹਿ ਰਿਹਾ ਸੀ, ਉਸ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਮਾੜੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਇਸ ਬਾਰੇ ਸੰਜੇ ਸਿੰਘ ਦਾ ਕਹਿਣਾ ਹੈ ਕਿ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇਹਨਾਂ ਦੇ ਸਾਰੇ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ। ਕੋਈ ਵੀ ਸਾਡੇ ਦੇਸ਼ ਦੀ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਨਹੀਂ ਕਰ ਸਕਦਾ। ਜੇਕਰ ਕੋਈ ਅਜਿਹਾ ਕਰਨ ਬਾਰੇ ਸੋਚਦਾ ਹੈ ਤਾਂ ਉਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ। हेलो। अस्सलाम वालेकुम मियाँ। आप तो इस केस को ज़्यादा ही सीरियसली ले गए। क्या बताएं मियाँ, नॉन सीरियस होने की हमारी फितरत ही नहीं है। अगली दुल्हन तैयार है, विदाई का वक्त नज़दीक है, अब क्या करोगे मियाँ? बच के रहना मियाँ, इस बार अपनी परछाई से भी नहीं बच पाओगे तुम लोग। मेरी परछाई तो आपके पास है मियाँ, ध्यान रखना। तुम्हारी परछाई तुम्हारे पास ही भेज रहा हूँ, बच नहीं पाओगे। इंतज़ार रहेगा। खुदा हाफिज। तेरी हेल्प की लोड़ है।